ਵੀਅਰਸ ਫੇਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਤੋਂ 1691 ਦੇ ਵਿੱਚ ਨਦੌਣ ਦੀ ਲੜਾਈ ਦੇ ਵਿੱਚ ਸਿੱਖਾਂ ਨੇ ਉਸ ਵੇਲੇ ਅਲਫ ਖਾਨ ਜਿਹੜਾ ਫੌਜੀ ਦਸਤੇ ਦੀ ਕਮਾਂਡ ਕਰ ਰਿਹਾ ਸੀ, ਉਸ ਨੂੰ ਬਾਕੀ ਪਹਾੜੀ ਰਾਜਿਆਂ ਦੀ ਮਦਦ ਨਾਲ ਸਿੱਖਾਂ ਨੇ ਡਿਫੀਟ ਕੀਤਾ ਜੀ। ਨਦੌਣ ਦਾ ਉਹ ਮੁਕਾਮ ਦਰਿਆ ਬਿਆਸਾ ਦੇ ਕੰਢੇ ਬੜਾ ਇਕਾਂਤ ਗੁਰਦੁਆਰਾ ਸਾਹਿਬ ਹੈ। ਮੇਰਾ ਉਹ ਮਨਪਸੰਦ ਪਲੇਸ ਰਿਹਾ ਹਮੇਸ਼ਾ ਜੀ। ਕਈ ਹਫ਼ਤੇ ਉੱਥੇ ਜਾ ਕੇ ਗੁਜ਼ਾਰੇ ਨੇ। 10ਵੇਂ ਪਾਤਸ਼ਾਹ ਉਸ ਜੰਗ ਦੇ ਵਿੱਚ ਆਪ ਸ਼ਾਮਲ ਹੋਏ, ਲਗਭਗ ਇੱਕ ਹਫ਼ਤਾ ਉੱਥੇ ਰਹੇ। ਗੁਰਦੁਆਰੇ ਦਾ ਕੰਟਰੋਲ ਬੇਸ਼ੱਕ ਉਹ ਹਿਮਾਚਲ ਵਿੱਚ ਹੈ ਨਦੌਣ, ਪਰ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਹੈ ਗੁਰਦੁਆਰਾ ਸਾਹਿਬ ਦਾ ਜੀ। ਔਰ ਇਸ ਜੰਗ ਦੇ ਵਿੱਚ ਕਿਉਂਕਿ ਪਹਾੜੀ ਰਾਜੇ ਜਿਹੜੇ ਕਿ ਘਬਰਾਉਂਦੇ ਸੀ ਲਾਹੌਰ ਔਰ ਸਰਹੰਦ ਦੇ ਇਹਨਾਂ ਸਾਰਿਆਂ ਤੋਂ, ਉਹਨਾਂ ਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਵੀ ਜੇ ਤੁਸੀਂ ਮੇਰਾ ਸਾਥ ਦਿਓ ਔਰ ਰਲ ਮਿਲ ਕੇ ਬੈਠੋ ਤੇ ਇਹਨਾਂ ਨੂੰ ਡਿਫੀਟ ਕੀਤਾ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਸ ਲੜਾਈ ਤੋਂ ਬਾਅਦ ਫਿਰ ਉਹ ਡਰਦੇ ਜਾ ਕੇ ਮੁਗਲਾਂ ਦੇ ਖੈਮੇ 'ਚ ਹੀ ਡਿੱਗੇ ਔਰ ਬਾਅਦ ਦੇ ਵਿੱਚ 22 ਧਾਰ ਦੇ ਪਹਾੜੀ ਰਾਜਿਆਂ ਨੇ ਕਿਵੇਂ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ, ਅਨੰਦਪੁਰ ਦੇ ਵਿੱਚ ਕਿਵੇਂ ਇੱਕ ਤੋਂ ਬਾਅਦ ਇੱਕ ਹਮਲਾ ਕੀਤਾ ਔਰ ਇਹ ਗੁਰੂ ਸਾਹਿਬ ਦਾ ਸਾਥ ਦੇਣ ਦੀ ਬਜਾਏ ਫਿਰ ਇਹ ਜਾ ਕੇ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਹੀ ਜਿਹੜੇ ਨੇ ਰਲ ਗਏ ਜੀ। 1981 ਦੇ ਵਿੱਚ ਦਲ ਖਾਲਸਾ ਜਥੇਬੰਦੀ ਨੇ, ਜਿਨ੍ਹਾਂ ਦੇ ਜਿਹੜਾ ਅੱਜ ਵੀ ਉਹਨਾਂ ਦਾ ਪੰਥ ਪ੍ਰਸਤੀ ਔਰ ਖਾਲਿਸਤਾਨ ਦੇ ਮੁੱਦੇ ਤੇ ਬੜਾ ਸਪਸ਼ਟ ਸਟੈਂਡ ਹੈ ਜੀ, ਉਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਤੇ ਇੱਕ ਖਾਲਿਸਤਾਨ ਦਾ ਮਾਰਚ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਜੀ। 1984 ਦੇ ਵਿੱਚ ਅੱਜ ਦੇ ਦਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਭਾਰਤ ਸਰਕਾਰ ਨੇ ਜਿਹੜਾ ਗੈਰ ਕਾਨੂੰਨੀ, ਜਿਹਨੂੰ ਅਸੀਂ ਕਹਿੰਦੇ ਪਾਬੰਦੀ ਲਾਣਾ, ਇਸ ਦੇ ਉੱਤੇ ਪਾਬੰਦੀ ਲਾਈ। 1985 ਦੇ ਵਿੱਚ ਇਹ ਪਾਬੰਦੀ ਫਿਰ ਚੁੱਕੀ ਜੀ ਔਰ ਸਾਰੇ ਜਿਹੜੇ ਇਹਨਾਂ ਦੇ ਫੈਡਰੇਸ਼ਨ ਦੇ ਲੀਡਰ ਸੀ ਉਹ ਜਾਂ ਫੜੇ ਗਏ ਜਾਂ ਉਹ ਅੰਡਰਗਰਾਉਂਡ ਚਲੇ ਗਏ ਜੀ। 1986 ਦੇ ਵਿੱਚ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਦੋ ਸਿੱਖ ਜਿਨ੍ਹਾਂ ਦੇ ਵਿੱਚ ਇੱਕ ਈਸ਼ਵਰ ਜਾਨ ਸਿੰਘ ਸਨ, ਇੱਕ ਛਿੰਦਾ ਸੀ, ਉਹਨੂੰ ਸ਼ਿਵ ਸੈਨਾ ਦੇ ਗੁੰਡਿਆਂ ਦੀ ਭੀੜ ਨੇ ਮਾਰਿਆ, ਗੋਲੀਆਂ ਚਲਾਈਆਂ, 7 ਕਰਤਾਰੀਆਂ ਤੇ ਹਮਲਾ ਕੀਤਾ ਔਰ ਇਸ ਦੇ ਪ੍ਰੋਟੈਸਟ ਵਿੱਚ ਫਿਰ ਬਟਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਬਟਾਲੇ ਦਾ ਪੂਰਾ ਘਿਰਾਓ ਕੀਤਾ ਕਿ ਅੰਦਰ ਕੋਈ ਦੁੱਧ, ਕੋਈ ਚਾਰਾ, ਕੋਈ ਸਬਜ਼ੀ, ਕੋਈ ਵਸਤੂ ਕੁਛ ਨਹੀਂ ਜਾ ਸਕਦੀ ਔਰ ਕਈ ਹਫ਼ਤੇ ਉਹ ਘੇਰਾਬੰਦੀ ਚੱਲੀ। ਉਹਨੇ ਘਬਰਾਇਆ ਇਹਨਾਂ ਨੂੰ, ਬਰਨਾਲੇ ਦੀ ਸਰਕਾਰ ਸੀ ਔਰ BBC ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਨੇ ਵੀ ਇਹ ਕਵਰ ਕੀਤਾ। ਪੰਜਾਬ ਦੇ ਸ਼ਹਿਰਾਂ 'ਚ ਰਹਿਣ ਵਾਲੇ ਹਿੰਦੂਆਂ ਨੂੰ ਪਹਿਲੀ ਵਾਰ ਇਹ ਰਿਅਲਾਈਜ਼ ਹੋਇਆ ਕਿ ਵੀ ਅਸੀਂ ਸ਼ਹਿਰਾਂ 'ਚ ਬੇਸ਼ੱਕ CRPF ਤੇ ਦੂਜੇ ਦੀ ਛਤਰ ਛਾਇਆ ਥੱਲੇ ਆਪਣੇ ਸੁਰੱਖਿਅਤ ਸਮਝਦੇ ਹਾਂ ਤੇ ਸ਼ਹਿਰੀ ਸਿੱਖਾਂ ਨੂੰ ਅਸੀਂ ਸਮਝਦੇ ਹਾਂ ਵੀ ਜਦੋਂ ਮਰਜ਼ੀ ਇਹਨਾਂ ਨੂੰ ਅਸੀਂ ਮਾਰ ਲਈਏ ਕਿਉਂਕਿ ਇਹ ਮਾਈਨੋਰਿਟੀ 'ਚ ਨੇ। ਉਹਨੂੰ ਨਜ਼ਰ ਆਇਆ ਵੀ ਸਾਡਾ ਤਾਂ ਸਭ ਕੁਝ ਹੀ ਬਾਹਰੋਂ ਆਉਂਦਾ। ਜੇ ਆਲੇ ਦੁਆਲੇ ਦੇ ਪਿੰਡਾਂ ਦੇ ਸਿੱਖ ਵਿਗੜ ਗਏ ਜਿਵੇਂ ਉਹ ਵਿਗੜੇ ਔਰ ਬੁਰਾ ਹਾਲ ਹੋਇਆ ਉਹਨਾਂ ਦਿਨਾਂ 'ਚ ਬਟਾਲੇ ਦੇ ਵਿੱਚ ਔਰ ਇਹ ਜਿਹੜਾ ਇੱਕ ਹਿਸਟੋਰੀਕਲ ਘੇਰਾਬੰਦੀ ਹੋਈ ਬਟਾਲੇ ਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1571 ਦੇ ਵਿੱਚ ਸਪੈਨਿਸ਼ ਟਰੂਪਸ ਨੇ ਫਿਲੀਪੀਨ ਦੀ ਰਾਜਧਾਨੀ ਮਨੀਲਾ ਦੇ ਉੱਤੇ ਕਬਜ਼ਾ ਕੀਤਾ ਜੀ। 1628 ਦੇ ਵਿੱਚ ਇੰਗਲਿਸ਼ਮੈਨ ਨੇ ਮੈਸਾਚੂਸੇਟਸ ਸਟੇਟ ਜਿਹੜੀ ਹੈ ਸਿਟੀ, ਇਸ ਨੂੰ ਫਾਊਂਡ ਕੀਤਾ, ਇਸ ਦਾ ਨੂੰ ਜਿਹੜਾ ਬਣਾਇਆ। 1644 ਦੇ ਵਿੱਚ ਪੀਕਿੰਗ ਚਾਈਨੀਜ਼ ਡਾਇਨੈਸਟੀ ਦੀ ਰਾਇਲ ਫੈਮਿਲੀ ਸੀ, ਉਹਨਾਂ ਦੇ 200 ਬੰਦੇ ਜਿਨ੍ਹਾਂ ਦੇ ਵਿੱਚ ਬੱਚੇ ਜਨਾਨੀਆਂ ਵੀ ਸੀ, ਉਹਨਾਂ ਨੇ ਮਾਸ ਸੁਸਾਈਡ ਕੀਤਾ, ਆਤਮਘਾਤ ਕੀਤਾ, ਸਾਰੇ ਇਕੱਠੇ ਹੀ ਮਰ ਗਏ। 1883 ਦੇ ਵਿੱਚ ਜੌਨ ਮੈਟਜ਼ੈਲਜ਼ਰ ਨੇ ਉਹ ਮਸ਼ੀਨ ਬਣਾਈ ਜਿਹਦੇ ਥੱਲੇ ਇੱਕ ਮਸ਼ੀਨ ਪੂਰੇ ਦਾ ਪੂਰਾ ਸ਼ੂ ਬੂਟ ਤਿਆਰ ਕਰਦੀ ਸੀ। ਉਦੋਂ ਤੱਕ ਤਾਂ ਉਹ ਕੱਲੇ ਹੀ ਪਾਰਟ ਤਿਆਰ ਹੁੰਦੇ ਸੀ ਜੀ। 1918 ਦੇ ਵਿੱਚ ਕਾਂਗਰਸ ਨੇ, US ਕਾਂਗਰਸ ਨੇ ਟਾਈਮ ਜ਼ੋਨ ਆਥੋਰਾਈਜ਼ ਕੀਤੇ। ਜਿਵੇਂ ਅਸੀਂ ਈਸਟ ਕੋਸਟ ਦੇ ਵਿੱਚ ਹੈ, ਮਿਡ ਵੈਸਟ ਕੋਈ 1 ਘੰਟਾ ਪਿੱਛੇ ਹੈ, ਕੈਲੀਫੋਰਨੀਆ ਵੈਸਟਰਨ ਕੋਸਟ 3 ਘੰਟੇ ਪਿੱਛੇ ਹੈ ਜੀ। ਇਸੇ ਤਰ੍ਹਾਂ ਜਿਹੜਾ ਡੇ ਲਾਈਟ ਸੇਵਿੰਗ ਦੀ ਜਿਹੜੀ ਗੱਲ ਅਸੀਂ ਘੰਟਾ ਘੜੀ ਅੱਗੇ ਹੋ ਜਾਂਦੀ ਹੈ, ਪਿੱਛੇ ਹੋ ਜਾਂਦੀ ਹੈ ਜੀ, ਇਹ 1918 ਦੇ ਵਿੱਚ ਕਾਂਗਰਸ ਨੇ ਪਾਸ ਕੀਤਾ। 1927 ਦੇ ਵਿੱਚ ਨਾਜ਼ੀਆਂ ਤੇ ਕਮਿਊਨਿਸਟਾਂ ਦੇ ਵਿੱਚ ਬਰਲਿਨ ਦੇ ਵਿੱਚ ਬੜੀ ਖੂਨੀ ਲੜਾਈ ਹੋਈ ਔਰ ਬਾਅਦ ਦੇ ਵਿੱਚ ਨਾਜ਼ੀ ਜਿਹੜੇ ਨੇ ਉਹਨਾਂ ਨੇ ਕਮਿਊਨਿਸਟਾਂ ਦੇ ਉੱਤੇ ਪੂਰਨ ਪਾਬੰਦੀ ਵੀ ਲਾ ਦਿੱਤੀ ਜੀ। 1931 ਦੇ ਵਿੱਚ ਨੇਵਾਡਾ ਸਟੇਟ ਨੇ ਜਿਹੜਾ ਗੈਂਬਲਿੰਗ ਹੈ, ਜੂਆ ਹੈ, ਉਹਨੂੰ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਦਿੱਤੀ। ਇਹੀ ਕਾਰਨ ਹੈ ਕਿ ਲਾਸ ਵੇਗਸ ਅੱਜ ਜਵਾਰੀਆਂ ਦਾ, ਇੰਟਰਨੈਸ਼ਨਲ ਜਵਾਰੀਆਂ ਦਾ ਸਭ ਤੋਂ ਵੱਡਾ ਅੱਡਾ ਹੈ ਜੀ ਔਰ ਉਹਨਾਂ ਦੀ ਸਾਰੀ ਇਕੋਨਮੀ ਨੇਵਾਡਾ ਦੀ ਜਿਹੜੀ ਹੈ ਉਹ ਗੈਂਬਲਿੰਗ ਦੇ ਉੱਤੇ। 1945 ਦੇ ਵਿੱਚ 1945 ਜਦੋਂ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ ਤੇ ਅਮਰੀਕਾ ਦਾ ਜਹਾਜ਼ USS ਫਰੈਂਕਲਿਨ ਇਹ ਜਾਪਾਨ ਦੇ ਸ਼ੋਰ ਦੇ ਨੇੜੇ ਪਹੁੰਚਿਆ ਤੇ ਜਾਪਾਨੀਆਂ ਨੇ
ਜਿਹੜਾ ਉੱਤੋਂ ਇੱਕ ਇੱਕ ਬੰਦਾ ਚਿਮਨੀ ਸੀ, ਹੋਰ ਕਿਸੇ ਪਾਸਿਓਂ ਉਹਨੂੰ ਰੋਕਿਆ ਨਹੀਂ ਸੀ ਜਾ ਸਕਦਾ। ਸੋ ਉਹਨਾਂ ਨੇ ਇਕੱਲੇ ਨੇ ਆਪਣੇ ਨਾਲ ਬੰਬ ਬੰਨ ਕੇ ਚਿਮਨੀ ਦੇ ਵਿੱਚ ਉੱਤੋਂ ਜੰਪ ਕੀਤਾ ਹੈ। ਇਹਨਾਂ ਨੂੰ ਕੈਮਾਕਾਜ਼ੀ ਕਹਿੰਦੇ ਸੀ ਔਰ ਉਹਨਾਂ ਨੇ 800 ਦੇ ਕਰੀਬ ਬੰਦੇ ਮਾਰੇ। ਉਹ ਵੀ ਮਰੇ ਜਿਹੜੇ ਹੁੰਦੇ ਸੀ, ਉਹ ਉੜ ਜਾਂਦੇ ਸੀ ਜੀ। ਲੇਕਿਨ ਇਹ ਇੱਕ ਉਹਨਾਂ ਦਾ ਪੈਟਰੀਓਟਿਜ਼ਮ ਜਾਂ ਦੇਸ਼ ਭਗਤੀ ਕਿ ਐਂਪਰਰ ਦੇ ਨਾਂ ਥੱਲੇ, ਜਾਪਾਨ ਦੇ ਨਾਂ ਥੱਲੇ ਕਿਵੇਂ, ਔਰ ਅੱਜ ਵੀ ਕਾਮਾਕਾਜ਼ੀਆਂ ਦਾ ਇਹ ਪਾਰਟ ਬੜਾ ਆਨਰੇਬਲ ਮੰਨਿਆ ਜਾਂਦਾ ਜੀ। 1972 ਦੇ ਵਿੱਚ ਇੰਡੀਆ ਔਰ ਬੰਗਲਾਦੇਸ਼ ਨੇ ਜਿਹੜਾ ਹੈ ਉਹ ਆਪਸੀ ਸਮਝੌਤਾ ਕੀਤਾ, ਕਿਉਂਕਿ 1971 ਚ ਬੰਗਲਾਦੇਸ਼ ਬਣਾਇਆ ਇੰਡੀਆ ਨੇ ਸੀ ਜੀ। ਔਰ ਉਸ ਤੋਂ ਬਾਅਦ ਹੁਣ ਅੱਜ ਉੱਥੇ ਹਾਲਾਤ ਇਹ ਚੱਲ ਰਹੇ ਨੇ ਕਿ ਜਿਹੜੀ ਸ਼ੇਖ ਹਸੀਨਾ ਮੁਜੀਬੁਰ ਰਹਿਮਾਨ ਦੀ ਡਾਟਰ, ਉਹ ਸਭ ਵਿਰੋਧੀਆਂ ਨੂੰ ਧੱਕਣ ਤੇ ਲੱਗੀ ਹੋਈ ਹੈ। ਜਮਾਇਤ ਇਸਲਾਮੀ ਵਾਲੇ ਨੂੰ ਹੈਂਗ ਕਰਤਾ। ਕੱਲ ਹੀ ਉਹਨੇ ਫੈਸਲਾ ਕੀਤਾ ਖਾਲਦਾ ਜ਼ੀਆ ਜਿਹੜੀ ਆਪੋਜੀਸ਼ਨ ਦੀ ਲੀਡਰ ਹੈ ਉਹਦੇ ਤੇ ਉੱਤੇ ਕਰਪਸ਼ਨ ਦੇ ਵਿੱਚ ਟ੍ਰਾਇਲ ਚੱਲੇਗਾ। ਸੋ ਉਹ ਪੂਰੀ ਡਿਕਟੇਟਰ ਬਣੀ ਹੋਈ ਹੈ ਬਟ ਇੰਡੀਆ ਦੀ ਕ੍ਰੀਏਸ਼ਨ ਹੈ ਸਾਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਭਾਰਤੀ ਇੰਟੈਲੀਜੈਂਸੀ ਨੇ ਪੰਜਾਬ ਪੁਲਿਸ ਨੂੰ ਸੁਖਬੀਰ ਬਾਦਲ ਤੇ ਮਨੁੱਖੀ ਬੰਬ ਹਮਲਾ ਹੋਣ ਲਈ ਖਬਰਦਾਰ ਕੀਤਾ ਹੈ। ਜੀ ਡਾਕਟਰ ਸਾਹਿਬ। ਦੇਖੋ, ਇਹ ਇੱਕ ਪੈਟਰਨ ਹੈ। ਜੇ ਤੁਸੀਂ ਮੀਡੀਆ ਦਾ, ਏਜੰਸੀਆਂ ਦਾ ਦੇਖੋ, ਪਹਿਲਾਂ ਇਹ ਖਬਰਾਂ ਪਲਾਂਟ ਕਰਦੇ ਨੇ, ਪੁਲਿਸ ਐਕਟ ਕਰਦੀ ਹੈ। ਜਿਵੇਂ 2 ਦਿਨ ਪਹਿਲਾਂ ਖਬਰ ਆਈ ਕਿ ਜੀ ਬੱਬਰ ਖਾਲਸਾ ਦੇ 6 ਐਕਟਿਵਿਸਟ ਫੜ ਲਏ, ਉਹਨਾਂ ਚੋਂ ਅਸਲਾ ਬਰਾਮਦ ਹੋਇਆ, ਆ ਹੋਇਆ। ਅੱਜ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਖਬਰ ਲੱਗੀ ਹੈ, ਬੀਬੀਆਂ ਨੇ ਵਿਚਾਰੀਆਂ, ਕਿ ਭਾਈ ਕਿਵੇਂ ਨਿਰਦੋਸ਼ਿਆਂ ਨੂੰ ਚੁੱਕ ਕੇ ਤੇ ਬੱਬਰ ਖਾਲਸਾ ਬਣਾ ਦਿੱਤਾ ਹੈ, ਐਮਨੀਸ਼ਨ ਪਾ ਦਿੱਤਾ ਹੈ ਉਹਨਾਂ ਦੇ ਉੱਤੇ। ਉਹ ਜਿਵੇਂ ਇੱਕ ਨੇ ਕਿਹਾ ਸੀ, ਕਹਿੰਦੇ ਜੀ ਕੱਲ ਨੂੰ ਮੇਰੇ ਘਰ ਦੇ ਵਿਹੜੇ 'ਚ ਲਿਆ ਕੇ ਟੈਂਕ ਖੜਾ ਕਰ ਦੇਣ ਤੇ ਕਹਿਣ ਵੀ ਟੈਂਕ ਬਰਾਮਦ ਹੋਇਆ ਤੇ ਮੈਂ ਕੀ ਕਹਿ ਸਕਦਾ? ਹਾਂਜੀ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਹੁਣ, ਕਿਉਂਕਿ ਪਾਰਲੀਮੈਂਟ ਚੋਣਾਂ ਆ ਰਹੀਆਂ ਨੇ, ਸੁਮੇਧ ਸੈਣੀ ਵਰਗਾ ਜਿਹੜਾ ਕਾਤਲ ਪੁਲਸੀ ਹੈ ਉਹ ਇਹਨਾਂ ਨੂੰ, ਬਾਦਲਾਂ ਨੂੰ, ਪਿਓ ਪੁੱਤਰ ਨੂੰ ਪੂਰਾ ਇਨਸਿਕਿਉਰ ਰੱਖਦੇ ਕਿ ਵੀ ਦੇਖੋ ਜੇ ਮੇਰੀ ਪੁਲਿਸ ਨਾ ਹੋਈ ਜਾਂ ਮੇਰਾ ਨਾ ਹੋਇਆ ਤੇ ਤੁਹਾਨੂੰ ਮਾਰ ਦੇਣਾ, ਵੀ ਅੱਤਵਾਦੀ ਜਿਹੜੇ ਨੇ ਉਹ ਤੁਹਾਨੂੰ ਮਾਰਨ ਤੇ ਤੁਰੇ ਹੋਏ ਨੇ। ਹੁਣ ਇਸ ਖਬਰ ਦਾ ਬੇਸ ਕੀ ਹੈ? ਕਿਉਂਕਿ ਜੇ ਸੱਚਮੁੱਚ ਹੀ ਥ੍ਰੈਟ ਹੈ, ਹੁਣ ਕਿਹਾ ਇਹ ਜਾ ਰਿਹਾ ਹੈ ਕਿ ਜੀ ਸੈਂਟਰਲ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਨੂੰ ਵਾਰਨਿੰਗ ਦਿੱਤੀ ਹੈ ਕਿ ਜੀ ਸੁਖਬੀਰ ਬਾਦਲ ਤੇ ਮਨੁੱਖੀ ਬੰਬ ਹਮਲਾ ਹੋਏਗਾ। ਹਮਲਾ ਕਰਨ ਵਾਲੇ ਵੀ ਕੋਈ ਔਰਤ ਹੋਏਗੀ ਔਰ ਇਹ ਵੀ ਹੋ ਸਕਦਾ ਹੈ ਕਿ ਬਹੁਤ ਨੇੜੇ ਜਾ ਕੇ ਨਾ ਕਰੇ, ਬਹੁਤ ਦੂਰੋਂ ਕਰ ਸਕਦੇ ਨੇ। ਪਹਿਲੀ ਗੱਲ ਤਾਂ ਜੇ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਵੀ ਹਮਲਾ ਕਰਨਾ ਹੈ, ਔਰਤ ਦਾ ਵੀ ਪਤਾ ਲੱਗ ਗਿਆ, ਫੜ ਲਓ ਉਹਨਾਂ ਨੂੰ, ਕਿਹੜੀ ਔਰਤ ਹੈ ਤੇ ਕਿਹੜਾ ਕਿਹਨੇ ਕਰਨਾ ਹੈ। ਤੇ ਜੇ ਸੱਚਮੁੱਚ ਹੀ ਤੁਹਾਨੂੰ ਲੱਗਦਾ ਵੀ ਇੰਨੀ ਸੀਰੀਅਸ ਥ੍ਰੈਟ ਹੈ ਤੇ ਤੁਸੀਂ ਪ੍ਰੋਟੈਕਟ ਕਰਨਾ ਹੈ, ਫਿਰ ਉਹਨੂੰ ਖਬਰ ਦੇਣ ਦੀ ਲੋੜ ਨਹੀਂ ਹੁੰਦੀ। ਫਿਰ ਤਾਂ ਜਦੋਂ ਤੁਸੀਂ ਖਬਰ ਦੇ ਦਿੰਦੇ ਹੋ ਜਿਨ੍ਹਾਂ ਨੇ ਹਮਲਾ ਕਰਨਾ ਹੋ ਤਾਂ ਫਿਰ ਨਹੀਂ ਕਰਨਾ ਹੈ, ਫਿਰ ਤਾਂ ਤੁਸੀਂ ਉਹਨਾਂ ਨੂੰ ਸੇਵ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਡਰਾਮੇਬਾਜ਼ੀ ਪੁਲਿਸ ਏਜੰਸੀਆਂ, ਕਿਉਂਕਿ ਇਸੇ ਲਈ ਇਹ ਬਾਦਲ ਜਿਹੜਾ ਕੋੜਮਾ ਹੈ ਇਹ ਏਜੰਸੀਆਂ ਦੀ, ਹਿੰਦੂ ਤਵੀਆਂ ਦੀ ਖੇਡ ਰਿਹਾ ਹੈ ਕਿ ਇਹਨਾਂ ਨੂੰ ਨਿੱਜ ਦੇ ਵਿੱਚ ਉਹਨਾਂ ਨੇ ਉਲਝਾਇਆ, ਇਹ ਗਰੀਡ 'ਚ ਫਸੇ ਹੋਏ ਨੇ ਔਰ ਇਸ ਕਿਸਮ ਦਾ ਫੀਅਰ ਫੈਕਟਰ ਪੈਦਾ ਕਰਕੇ ਇਹ ਜਿਹੜੇ ਨੇ ਇਹ ਹੁਣ ਚੋਣਾਂ ਆ ਗਈਆਂ। ਸੋ ਉਹਨਾਂ ਨੇ ਕਿਹਾ ਜੀ ਹੁਣ ਇੱਕ ਗਜ਼ਟਡ ਆਫੀਸਰ ਜਿਹੜਾ ਉਹ ਦੇਖਿਆ ਕਰੇਗਾ ਸੁਖਬੀਰ ਨੇ ਕਿੱਥੇ ਜਾਣਾ ਹੈ, ਪਹਿਲਾਂ ਮੁਆਇਨਾ ਕਰੇਗਾ ਸਾਰਿਆਂ ਦਾ ਔਰ ਜੀ ਸਿਕਿਉਰਿਟੀ ਕਰਤੀ। ਇਹ ਜਿਹੜਾ ਇੱਕ ਫੀਅਰ ਫੈਕਟਰ ਪੈਦਾ ਕਰਨਾ, ਔਰ ਮੈਨੂੰ ਲੱਗਦਾ ਵੀ ਇਸ ਬਹਾਨੇ ਨਾਲ ਪੰਜਾਬ 'ਚ ਇਕੱਲੇ 6 ਐਕਟਿਵਿਸਟ ਹੀ ਨਹੀਂ ਫੜੇ ਬੱਬਰਾਂ ਦੇ, ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਹੋਰ ਵੀ ਸਿੱਖ ਨੌਜਵਾਨਾਂ ਦੀ ਫੜੋਫੜੀ ਹੋਏਗੀ, ਝੂਠੇ ਕੇਸ ਉਹਨਾਂ ਦੇ ਬਣਾਏ ਜਾਣਗੇ, ਚੋਣਾਂ ਤੱਕ ਪਹੁੰਚਦੇ ਆ। ਇਹ ਪੰਜਾਬ 'ਚ ਜਿਹੜਾ ਨਵਾਂ ਪੋਚ ਥੋੜਾ ਬਹੁਤ ਪੰਥ ਨਾਲ ਹਮਦਰਦੀ ਰੱਖਣ ਵਾਲਾ ਹੈ, ਉਹਨਾਂ ਸਾਰਿਆਂ ਨੂੰ ਖਾਲਿਸਤਾਨੀ ਬਣਾ ਕੇ, ਅੱਤਵਾਦੀ ਬਣਾ ਕੇ ਇਹ ਜਿਹੜਾ ਜੇਲ੍ਹਾਂ ਦੇ ਵਿੱਚ ਤੁੰਨਣਗੇ। ਸੋ ਇਹ ਇਹਦੀ ਇੰਡੀਕੇਸ਼ਨ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ, 57 ਔਰ 58। ਔਰ ਜਿਵੇਂ ਬਾਬਾ ਫਰੀਦ ਜੀ ਮੁੱਖ ਤੌਰ ਦੇ ਉੱਤੇ ਹਮੇਸ਼ਾ ਇਹੀ ਯਾਦ ਕਰਵਾਉਂਦੇ ਨੇ ਕਿ ਇਹ ਜੀਵਨ ਜਾਣ ਵਾਲਾ ਹੈ, ਇਸ ਦੀ ਬੜੀ ਛੋਟੀ ਉਮਰ ਹੈ ਜੋ ਸਾਨੂੰ ਮਿਲੀ ਹੈ, ਮੌਤ ਸਰਟਨ ਹੈ ਔਰ ਇਸ ਜੀਵਨ ਨੂੰ ਰੱਬ ਦੀ ਯਾਦ ਵਿੱਚ ਗੁਜ਼ਾਰੋ। ਸੋ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਮਿੱਤ। ਕੋਠਾ ਹਾਊਸ ਨੂੰ ਕਹਿੰਦੇ ਨੇ, ਮੰਡਪ ਮੈਂਸ਼ਨ ਵੱਡਾ ਘਰ, ਤੇ ਮਾੜੀਆਂ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਵੱਡੇ ਘਰ ਦੇ ਵਿੱਚ ਬਾਲਕੋਨੀ ਹੋਏ। ਇਹ ਪੰਜਾਬੀ ਦੇ ਵਿੱਚ ਕਈ ਵਾਰੀ ਆਪ ਹੁੰਦਾ ਸੀ ਕਿ ਜੀ ਮਹਿਲ ਮਾੜੀਆਂ ਨੇ, ਮਾੜੀਆਂ ਜਿਹੜੀਆਂ ਨੇ ਵਿਦ ਬਾਲਕੋਨੀ ਹਾਊਸ ਹੈ, ਮੈਂਸ਼ਨ ਵੱਡਾ ਘਰ, ਉਹਦੇ 'ਚ ਵੀ ਬਾਲਕੋਨੀ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਤੇਰਾ ਬਹੁਤ ਵੱਡਾ ਘਰ ਹੈ ਬਾਲਕੋਨੀ ਵਾਲਾ। ਹੁਣ ਤਾਂ ਸਵਿਮਿੰਗ ਪੂਲ ਵੀ ਆ ਗਏ, ਉਸ ਜ਼ਮਾਨੇ ਤਾਂ ਹੈ ਨਹੀਂ ਸੀ ਬਾਬਾ ਫਰੀਦ ਦੇ ਜ਼ਮਾਨੇ, ਉਹ ਵੀ ਉਹਨਾਂ ਨੇ ਕਹਿਣਾ ਸੀ। ਇਹ ਤਾਂ ਨਾ ਲਾਏ ਚਿੱਤ, ਵੀ ਇਹਨਾਂ ਦੇ ਵਿੱਚ ਗਲਤਾਨ ਨਾ ਹੋ, ਇਹਨਾਂ ਦੇ ਵਿੱਚ ਨਾ ਫਸ, ਕਿਉਂਕਿ ਮਿੱਟੀ ਪਈ ਅਤੋਲਵੀਂ। ਅਲਟੀਮੇਟਲੀ ਜਿੱਥੇ ਤੁਹਾਨੂੰ ਦਫਨਾਣਾ ਹੈ, ਜਿਸ ਸ਼ਮਸ਼ਾਨ ਘਾਟ ਜਾਣਾ, ਉਹ ਤੇਰੇ ਤੇ ਇੰਨੀ ਮਿੱਟੀ ਪੈਣੀ ਹੈ ਕਿ ਉਹਦਾ ਕੋਈ
ਵਜਨ ਹੀ ਨਹੀਂ ਹੈ ਉਹਦਾ, ਉਹਦੀ ਕੋਈ ਵੋਲਿਊਮ ਨਹੀਂ ਹੈ। ਕੋਏ ਨਾ ਹੋਸੀ ਮਿੱਤ। ਤੇ ਅੱਜ ਜਿਹੜੇ ਮਹਿਲ ਮਾੜੀਆਂ 'ਚ ਤੇਰੇ ਨਾਲ ਸੁੱਖ ਦਾ, ਇਆਸ਼ੀ ਦਾ, ਦੂਜਾ ਸਾਧਨ ਤੂੰ ਸਮਝਦਾ ਹੈ ਇਹਨਾਂ ਦੇ ਵਿੱਚ ਰਹਿ ਕੇ ਕਿ ਤੂੰ ਬੜਾ ਵੱਡਾ ਅਮੀਰ ਬਣ ਗਿਆ ਹੈ, ਉੱਥੇ ਤਾਂ ਤੇਰੇ ਨਾਲ ਕਿਸੇ ਨੇ ਨਹੀਂ ਖਲੋਣਾ। ਔਰ ਦੂਸਰਾ ਸ਼ਲੋਕ ਵੀ ਇਸੇ ਹੀ ਵਿਚਾਰ ਨੂੰ ਅੱਗੇ ਤੋਰਦਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਸਾਈਂ ਜਾਏ ਸਮਾਲ, ਜਿੱਥੈ ਹੀ ਤੋਂ ਵੰਜਣਾ। ਜੀ ਕਿ ਫਿਰ ਮੰਡਪ ਦੀ ਗੱਲ ਹੈ ਕਿ ਇਹਨਾਂ ਵੱਡੇ ਘਰਾਂ ਦੇ ਵਿੱਚ ਮਾਲ ਪੈਸੇ ਨੂੰ ਕਹਿੰਦੇ ਨੇ ਕਿ ਫਰੀਦਾ ਮੰਡਪ ਮਾਲ ਨਾ ਲਾਏ, ਆਪਣੇ ਮਨ ਨੂੰ ਇਹ ਵੱਡੇ ਘਰਾਂ ਔਰ ਦੌਲਤ ਦੀ ਦੌੜ ਦੇ ਵਿੱਚ ਨਾ ਲਾ। ਜੀ ਮਰਗ ਸਤਾਣੀ ਚਿਤ ਧਰ, ਮਰਗ ਮੌਤ ਨੂੰ ਕਹਿੰਦੇ ਨੇ, ਸਤਾਣੀ ਪੁਖਤਾ ਜਿਹੜੀ ਸਰਟਨ ਹੈ, ਬੜੀ ਪਾਵਰਫੁਲ ਹੈ, ਕਿ ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਇਹ ਸੋਚ ਕਿ ਜਦੋਂ ਇਹ ਇੰਨੀ ਜ਼ੋਰਾਵਰ ਮੌਤ, ਮਲਕੁਲ ਮੌਤ ਜਿਹਨੂੰ ਕਹਿੰਦੇ ਨੇ, ਮੌਤ ਦਾ ਫਰਿਸ਼ਤਾ ਆਏਗਾ ਤੇ ਤੂੰ ਕਿਵੇਂ ਖਲੋਏਗਾ? ਇਹ ਤੇਰੀਆਂ ਮਹਿਲ ਮਾੜੀਆਂ ਧਨ ਤਾਂ ਨਹੀਂ ਖਲੋਣੇ ਹੈ, ਇਹਨਾਂ ਨਾਲ ਤੂੰ ਚਿੱਤ ਲਾਇਆ ਹੋਇਆ। ਸਾਈਂ ਜਾਏ ਸਮਾਲ, ਇਸ ਸਾਰੇ ਚੋਂ ਨਿਕਲ ਜਾ ਕੇ ਸਾਈਂ ਨੂੰ ਯਾਦ ਕਰ, ਨਿਰੰਕਾਰ ਨੂੰ ਯਾਦ ਕਰ। ਜਿੱਥੇ ਹੀ ਤੋਂ ਵੰਜਣਾ, ਅਲਟੀਮੇਟਲੀ ਤੇਰੀ ਡੈਸਟਨੀ ਜਿਹੜੀ ਹੈ ਉਹ ਸਾਈਂ ਦੇ ਦਰਬਾਰ 'ਚ। ਜਿੱਥੇ ਤੂੰ ਜਾਣੇ ਉਹਦੀ ਸੰਭਾਲ ਕਰ, ਜਿਹੜੀ ਚੀਜ਼ ਰਹਿਣ ਵਾਲੀ ਨਹੀਂ ਹੈ ਉਸ ਦੇ ਪਿੱਛੇ ਚਿੱਤ ਲਾ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਇਆਸ਼ੀ ਦੇ ਵਿੱਚ ਨਾ ਗੁਜ਼ਾਰ। ਸੋ ਇਹ ਉਹ ਜਿਹੜਾ ABC MHD ਇੱਕ ਵਿਚਾਰਧਾਰਾ ਉਹ ਹੈ, ਤੇ ਇੱਕ ਇਹ ਹੈ ਜਿਹੜੀ ਕਿ ਯਾਦ ਕਰਵਾਉਂਦੀ ਹੈ ਕਿ ਸਾਈਂ ਜਾਏ ਸੰਭਾਲ, ਜਿੱਥੇ ਹੀ ਤੋਂ ਵੰਜਣਾ, ਕਿ ਸਾਈਂ ਨੂੰ ਸੰਭਾਲ ਲੈ, ਰੱਬ ਨੂੰ ਯਾਦ ਕਰ, ਜਿੱਥੇ ਕਿ ਤੂੰ ਅਲਟੀਮੇਟਲੀ ਜਾਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਇਹਨੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।